ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ। ਇਹ ਇੱਕ ਵਾਰੀ ਫੇਰ ਪੰਜਾਬੀਆਂ ਨੇ ਨਾਂ ਚਮਕਾਇਆ ਇੱਧਰ ਰੀਨੋ ਦੇ ਵਿੱਚ। ਕਹਿੰਦੇ ਵੀ 3 ਪੰਜਾਬੀ ਤਿੰਨੇ ਜਿਹੜੇ ਕੋਈ 21 ਸਾਲ ਦਾ, ਕੋਈ 25 ਸਾਲ ਦਾ, ਕੋਈ 23 ਸਾਲ ਦਾ ਹੈਗਾ। ਇਹਨਾਂ ਨੂੰ ਕਾਰਗੋ ਥੈਫਟ ਦੇ ਵਿੱਚ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ। 29 ਜਨਵਰੀ ਨੂੰ ਇਹ ਘਟਨਾ ਵਾਪਰੀ ਸੀਗੀ। ਟਾਹੋ ਰੀਨੋ ਦੇ ਵਿੱਚ ਇੱਕ ਇੰਡਸਟਰੀਅਲ ਸੈਂਟਰ ਤੋਂ ਕਾਫੀ ਜਿਹੜਾ ਐਕਸਪੈਂਸਿਵ ਸਮਾਨ ਵਾਲਾ ਇਹ ਕਾਰਗੋ ਸੀਗਾ। ਤੇ 2 ਸੈਮੀ ਟ੍ਰੇਲਰ ਉੱਥੇ ਚੋਰੀ ਕੀਤੇ। ਜਦੋਂ ਉਹਦੀ ਇਨਵੈਸਟੀਗੇਸ਼ਨ ਹੋਈ, ਸਪਾਰਕਸ ਉੱਥੇ ਦਾ ਟਾਊਨ ਜੋ ਉੱਥੇ ਦੀ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਇਹ ਦੇਖਿਆ ਵੀ ਜਿਹੜੇ ਸੈਮੀ ਟਰੱਕ ਚੋਰੀ ਹੋਏ ਹੈਗੇ ਆ, ਉਹਨਾਂ ਚੋਂ ਇੱਕ 21 ਸਾਲਾਂ ਦਾ ਫਰੀਮੌਂਟ ਦਾ ਰਹਿਣ ਵਾਲਾ ਆ, ਇੱਕ 26 ਸਾਲਾਂ ਦਾ ਮਟੀਕੇ ਦਾ ਰਹਿਣ ਵਾਲਾ ਆ, ਇੱਕ 25 ਸਾਲਾਂ ਦਾ ਜੋ ਲੋਡਾਈ ਕੈਲੀਫੋਰਨੀਆ ਦਾ ਰਹਿਣ ਵਾਲਾ ਆ। ਤਿੰਨਾਂ ਨੂੰ ਹੀ ਹੁਣ ਉਹਨਾਂ ਨੇ ਅਰੈਸਟ ਕੀਤਾ ਹੋਇਆ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਦੇਖਦੇ ਆ ਕਿਹੜੇ ਦੋਸ਼ ਉਹਨਾਂ ਦੇ ਉੱਤੇ ਲਾਏ ਜਾਂਦੇ ਹੈਗੇ ਆ। ਜੀ ਬਿਲਕੁਲ, ਕਾਰਗੋ ਥੈਫਟ ਦੇ ਤਾਂ ਹਰਜੋਤ ਸਿੰਘ ਜੀ ਦੋਸ਼ਾਂ ਤਹਿਤ ਗ੍ਰਿਫਤਾਰ ਜਿਹੜੇ ਉਹ ਕਰ ਲਏ ਆ। ਦੋਸ਼ ਤਾਂ ਜਿਹੜੇ ਇਹਨਾਂ ਦੇ ਉੱਤੇ ਲੱਗੀ ਗਏ ਆ ਵੀ ਕੀ ਕੁਛ ਜਿਹੜਾ ਇਹਨਾਂ ਨੇ ਕੀਤਾ ਹੈਗਾ ਆ। ਤੇ ਹਰਜੋਤ ਸਿੰਘ ਜੀ ਇਕੱਲਾ ਇਹੀ ਨਹੀਂ ਆ, ਹੁਣ ਨਵਾਂ ਜਿਹੜਾ ਇੱਕ ਕੈਲੀਫੋਰਨੀਆ ਦਾ ਜਿਹੜਾ ਪੰਜਾਬੀ ਬਾਈਕਰ ਜਿਹੜਾ ਗੈਂਗ ਸੀਗਾ ਪੰਜਾਬੀ ਡੈਵਲਸ, ਉਹਦਾ ਵੀ ਜਿਹੜਾ ਮੇਨ ਲੀਡਰ ਆ ਜਸ਼ਨਪ੍ਰੀਤ ਸਿੰਘ, ਉਹਨੇ ਗਿਲਟੀ ਪਲੀ ਜਿਹੜਾ ਉਹ ਕਰ ਲਿਆ। FBI ਨੇ ਜਿਹੜੀ ਸੈਕਰਾਮੈਂਟੋ ਦਾ ਆਫਿਸ ਆ ਉਹਨਾਂ ਨੇ ਅਪਡੇਟ ਕੀਤੀ ਆ, ਡਿਪਾਰਟਮੈਂਟ ਆਫ ਜਸਟਿਸ ਨੇ ਅਪਡੇਟ ਜਿਹੜੀ ਉਹ ਦਿੱਤੀ ਆ। ਪੰਜਾਬੀ ਡੈਵਲਸ ਮੋਟਰਸਾਈਕਲ ਕਲੱਬ ਦਾ ਫਾਊਂਡਰ ਆ, ਉਹਨੇ ਇਹ ਦੋਸ਼ ਕਬੂਲੇ ਆ ਵੀ ਉਹ ਅਨਲਾਫੁਲੀ ਫਾਇਰ ਆਰਮਸ ਦੇ ਵਿੱਚ ਡੀਲ ਕਰ ਰਿਹਾ ਸੀਗਾ ਤੇ ਉਹਦੇ ਕੋਲ ਜਿਹੜੀ ਆ ਮਸ਼ੀਨ ਗਨ ਦੀ ਪੋਜੈਸ਼ਨ ਵੀ ਜਿਹੜੀ ਉਹ ਸੀਗੀ। ਇਹ FBI ਦੱਸ ਰਹੀ ਆ ਵੀ ਇਹ ਜਿਹੜਾ ਗੈਂਗ ਆ ਇਹ ਜਿਹੜਾ ਮੋਟਰਸਾਈਕਲ ਕਲੱਬ ਆ ਪੰਜਾਬੀ ਡੈਵਲਸ, ਇਹ ਹੈਲਜ਼ ਐਂਜਲ ਦੇ ਨਾਲ ਮੋਟਰਸਾਈਕਲ ਗੈਂਗ ਦੇ ਨਾਲ ਜਿਹੜਾ ਉਹ ਰਿਲੇਟਡ ਹੈਗਾ ਆ। ਸੋ ਹੈਲਜ਼ ਐਂਜਲ ਇੱਕ ਮੋਟਰਸਾਈਕਲ ਗੈਂਗ ਆ, ਆਊਟਲਾ ਗੈਂਗ ਆ, ਤੇ ਕਹਿੰਦੇ ਵੀ ਪਹਿਲਾਂ ਇਸ ਦੇ ਉੱਤੇ ਚਾਰਜਸ ਸੀਗੇ ਫੇਲੀਅਰ ਟੂ ਅਪੀਅਰ ਇਨ ਕੋਰਟ। ਵਾਰੰਟ ਇਸ਼ੂ ਕੀਤਾ ਗਿਆ ਸੀਗਾ ਪਿਛਲੇ ਸਾਲ 2025 ਚ ਜੁਲਾਈ ਦੇ ਮਹੀਨੇ ਦੇ ਵਿੱਚ। US CBP ਉਹਨਾਂ ਨੇ ਅਲਰਟ ਕਰ ਦਿੱਤਾ ਸੀਗਾ FBI ਨੂੰ ਵੀ ਭਾਈ ਇਹ ਬੰਦਾ ਤਾਂ ਟਿਕਟ ਕਰਾ ਕੇ ਚੱਲਾ ਇੰਡੀਆ ਨੂੰ, ਤੇ ਕਹਿੰਦੇ ਵੀ ਉਦੋਂ ਫਿਰ ਇਸ ਨੂੰ ਭੱਜਣ ਤੋਂ ਪਹਿਲਾਂ, ਅਮਰੀਕਾ ਛੱਡ ਕੇ ਜਾਣ ਤੋਂ ਪਹਿਲਾਂ ਜਸ਼ਨਪ੍ਰੀਤ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਤੇ ਅੱਜ ਕੱਲ ਜਿਹੜੇ US ਅਟਰਨੀ ਐਰਿਕ ਗ੍ਰਾਂਟ ਉਹਨਾਂ ਨੇ ਅਨਾਉਂਸ ਕੀਤਾ ਵੀ ਲੋਡਾਈ ਦਾ ਰਹਿਣ ਵਾਲਾ 27 ਸਾਲਾ ਜਸ਼ਨਪ੍ਰੀਤ ਸਿੰਘ, ਉਸਨੇ ਇਹ ਜਿਹੜੇ ਦੋਸ਼ ਅਨਲਾਫੁਲ ਡੀਲਿੰਗ ਫਾਇਰ ਆਰਮ ਤੇ ਅਨਲਾਫੁਲ ਪੋਜੈਸਿੰਗ ਮਸ਼ੀਨ ਗਨ, ਉਹਨਾਂ ਦੋਸ਼ਾਂ ਨੂੰ ਕਬੂਲ ਲਿਆ ਹੈਗਾ ਆ। ਸੋ ਕਹਿੰਦੇ ਵੀ 6 ਜੂਨ ਨੂੰ ਜਸ਼ਨਪ੍ਰੀਤ ਕੋਸ਼ਿਸ਼ ਕਰ ਰਿਹਾ ਸੀਗਾ ਕਈ ਜਿਹੜੇ ਵੈਪਨਸ ਆ ਉਹਨਾਂ ਨੂੰ ਵੇਚਣ ਦੇ ਲਈ ਇੱਕ ਅੰਡਰ ਕਵਰ ਆਫਿਸਰ ਨੂੰ, ਜਿਸ ਦੇ ਵਿੱਚ ਸ਼ਾਰਟ ਬੈਰਲਡ ਰਾਈਫਲ, 3 ਅਸਾਲਟ ਵੈਪਨ, 3 ਮਸ਼ੀਨ ਗਨ ਕਨਵਰਜਨ ਡਿਵਾਈਸਿਸ ਤੇ 1 ਰਿਵਾਲਵਰ ਸੀਗਾ। ਫਿਰ ਘਰ ਦੀ ਜਦੋਂ ਕਹਿੰਦੇ ਛਾਪੇਮਾਰੀ ਕੀਤੀ ਗਈ ਤਾਂ ਉਸ ਤੋਂ ਇਲਾਵਾ ਹੋਰ ਕਈ ਫਾਇਰ ਆਰਮ ਜਿਹੜੇ ਜ਼ਬਤ ਕੀਤੇ ਗਏ, ਜਿਨ੍ਹਾਂ ਵਿੱਚ ਇਹਦੀ ਆਪਣੀ ਇੱਕ ਮਸ਼ੀਨ ਗਨ ਤੇ ਇੱਕ ਮਸ਼ੀਨ ਗਨ ਕਨਵਰਜਨ ਡਿਵਾਈਸ ਤੇ ਇੱਕ ਸਾਇਲੈਂਸਰ ਵੀ ਸ਼ਾਮਲ ਸੀਗਾ। ਸੋ ਜਿਹੜੇ ਆਫਿਸਰਸ ਆ ਉਹਨਾਂ ਨੇ ਇੱਕ ਪਾਈਨਐਪਲ ਸਟਾਈਲ ਕੈਪਡ ਤੇ ਫਿਊਜ਼ ਹੈਂਡ ਗ੍ਰਨੇਡ ਉਹ ਵੀ ਉੱਥੋਂ ਬਰਾਮਦ ਜਿਹੜਾ ਉਹ ਕੀਤਾ ਸੀਗਾ। ਪਹਿਲਾਂ ਸੈਨ ਮਕੀਨ ਕਾਉਂਟੀ ਦੇ ਵਿੱਚ ਕਹਿੰਦੇ ਵੀ ਇਸਨੇ ਸਟੇਟ ਚਾਰजेस ਇਸ ਨੂੰ ਜਿਹੜੇ ਉਹ ਲੱਗ ਰਹੇ ਸੀਗੇ। ਕੋਰਟ ਦੇ ਵਿੱਚ ਇਹ ਪੇਸ਼ ਨਾ ਹੋਇਆ। ਸਟੇਟ ਨੇ ਜਿਹੜਾ ਕੋਰਟ ਆ ਉਸਨੇ ਬੈਂਚ ਵਾਰੰਟ ਇਸ਼ੂ ਕਰ ਦਿੱਤਾ ਤੇ ਫਿਰ ਜਿੱਦਾਂ ਦੱਸਿਆ ਵੀ ਇਹ ਸੈਨ ਫਰਾਂਸਿਸਕੋ 에ਅਰਪੋਰਟ ਤੋਂ ਜਹਾਜ਼ ਦੇ ਉੱਤੇ ਚੜ੍ਹ ਕੇ ਇੰਡੀਆ ਨੂੰ ਜਿਹੜਾ ਉਹ ਟਿਕਟ ਲੈ ਕੇ ਜਾਣ ਲੱਗਾ ਸੀਗਾ, ਜਿਸ ਦਰਮਿਆਨ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਫਿਰ ਇਸ ਨੂੰ ਫੈਡਰਲ ਕਸਟਡੀ ਦੇ ਵਿੱਚ ਲੈ ਲਿਆ ਗਿਆ। ਤੇ ਹੁਣ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਉੱਤੇ ਫੈਡਰਲ ਚਾਰजेस ਵੀ ਲੱਗਦਾ ਆ ਉਹ ਲੱਗ ਗਏ ਆ। ਆਉਂਦੀ 11 ਜੁਲਾਈ ਨੂੰ 2026 ਨੂੰ US ਡਿਸਟ੍ਰਿਕਟ ਜੱਜ ਡੇਲ ਏ ਡਰੋਜ਼ਰਡ ਦੀ ਜਿਹੜੀ ਅਦਾਲਤ ਆ ਉਸ ਵਿੱਚ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਜਾ ਸਕਦੀ ਆ। ਇਸ ਮੌਕੇ ਜਿਹੜੇ ਦੋਸ਼ ਆ ਉਸ ਦੇ ਤਹਿਤ 5 ਸਾਲਾਂ ਦੀ ਪ੍ਰਿਜ਼ਨ ਤੇ $2.5 ਲੱਖ ਦਾ ਜਿਹੜਾ ਜੁਰਮਾਨਾ ਆ ਉਹ ਹੋ ਸਕਦਾ ਆ। ਮਸ਼ੀਨ ਗਨ ਵਾਲੇ ਜਿਹੜੇ ਕੇਸ ਦੇ ਵਿੱਚ ਇਸ ਨੂੰ 10 ਸਾਲ ਦੀ ਜਿਹੜੀ ਸਜ਼ਾ $2.5 ਲੱਖ ਦਾ ਜਿਹੜਾ ਜੁਰਮਾਨਾ ਆ ਉਹ ਕੀਤਾ ਜਾ ਸਕਦਾ ਆ। ਤੇ ਕਹਿੰਦੇ ਵੀ ਇਹ ਕੇਸ ਆ ਆਪਰੇਸ਼ਨ ਟੇਕ ਬੈਕ ਅਮਰੀਕਾ ਦੇ ਅੰਡਰ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਬਿਲਕੁਲ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਨਾ
ਵੀ ਇਹਨਾਂ ਜਿਹੜੇ ਕੁਛ ਕੁ ਜਿਨ੍ਹਾਂ ਪੰਜਾਬੀਆਂ ਨੇ ਚੰਗੇ ਭਲੇ ਪੰਜਾਬੀਆਂ ਦਾ ਜੀਣਾ ਔਖਾ ਕਰ ਦੇਣਾ ਆ, ਵੀ ਜਿੰਨੀਆਂ ਕਿ ਕਰਤੂਤਾਂ ਦੇ ਇਸ ਟਾਈਮ ਇਹਨਾਂ ਨੇ ਕੰਮ ਜਿਹੜੇ ਉਹ ਕੀਤੇ ਹੋਏ ਆ। ਸੋ ਕੰਮ ਬਹੁਤ ਜਿਹੜਾ ਅੱਗੋਂ ਵੱਧਦਾ ਜਿਹੜਾ ਉਹ ਜਾ ਰਿਹਾ ਹੈ। ਜੀ। ਚੋਰੀਆਂ ਦੇਖ ਲਓ ਵੀ ਹਨਾ, ਕਾਰਗੋ ਥੈਫਟ, ਤੇ ਫਰੌਤੀਆਂ, ਡਰੱਗ, ਗੈਰ ਕਾਨੂੰਨੀ ਫਾਇਰ ਹਥਿਆਰ, ਆਰਮ ਕਤਲ, ਆਪਸ 'ਚ ਖਹਿਬਾਜ਼ੀ, ਲੜਾਈਆਂ ਹਨਾ। ਸੋ ਇਹ ਸਾਰਾ ਕੁਝ ਤੁਸੀਂ ਦੇਖ ਲਓ ਵੀ ਕਿੰਨਾ ਜਿਹੜਾ ਹੈ ਨਾਂ ਚਮਕ ਰਿਹਾ ਹੈਗਾ। ਪਰ ਜਿਹੜੀ ਆਪਣੀ ਕਮਿਊਨਿਟੀ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਇਹ ਚੁੱਪ ਹੈਗੀ ਆ। ਜਿਹੜੇ ਲੀਡਰ ਆ ਜਾਂ ਗੁਰੂ ਘਰਾਂ ਦੀਆਂ ਕਮੇਟੀਆਂ ਇਸ ਇਸ਼ੂ ਦੇ ਉੱਤੇ ਕੀ ਕਰਨਾ ਆ, ਕਿਉਂਕਿ ਕੋਈ ਦਿਨ ਨਹੀਂ ਹੁੰਦਾ ਜਿੱਦਣ ਅਮਰੀਕਨ ਮੀਡੀਆ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਫੋਟੋਆਂ ਆ, ਖਾਸ ਕਰਕੇ ਦਸਤਾਰ ਵਾਲੀਆਂ ਜਾਂ ਇੱਦਾਂ ਦੇ ਕੰਮਾਂ ਦੀਆਂ ਨਹੀਂ ਆਉਂਦੀਆਂ ਹੈਗੀਆਂ। ਹਰਜੋਤ ਸਿੰਘ ਜੀ, ਸੋ ਚਾਹੇ ਦਸਤਾਰ ਬੰਨ੍ਹਦਾ ਚਾਹੇ ਨਹੀਂ ਵੀ ਬੰਨ੍ਹਦਾ, ਮਤਲਬ ਇਹ ਪੰਜਾਬੀ ਕਿਹੜੇ ਕੰਮਾਂ ਦੇ ਵਿੱਚ ਜਿਹੜੇ ਉਹ ਪੈ ਗਏ ਹੈਗੇ ਆ। ਇਹ ਪੀੜ੍ਹੀ ਥੱਲੇ ਸੋਟਾ ਜਿਹੜਾ ਉਹ ਮਾਰੋ। ਆਪਣੇ ਗਵਾਂਢੀ ਮੁਲਕ ਤੋਂ ਕੱਲ ਇੱਕ 3 ਪੰਜਾਬੀਆਂ ਦੇ ਹੋਰ ਚੰਨ ਚਾੜੇ ਦੀ ਖਬਰ ਆ। ਸਰੀ ਪੁਲਿਸ ਨੇ ਜਿਹੜਾ ਆ ਉਹ ਮੁੰਡੇ ਜਿਹੜੇ ਉਹ ਫੜੇ ਆ ਉੱਥੇ। 21 ਸਾਲਾਂ ਦਾ ਹਰਜੋਤ ਸਿੰਘ, 19 ਸਾਲਾਂ ਦਾ ਤਨਵੀਰ ਤੇ 21 ਸਾਲਾਂ ਦਾ ਦਇਆਜੀਤ ਸਿੰਘ। ਗੋਲੀ ਚਲਾਉਣ ਦੇ ਜਿਹੜੇ ਦੋਸ਼ ਆ ਇਹਨਾਂ ਦੇ ਉੱਤੇ ਜਿਹੜੇ ਉਹ ਲੱਗੇ ਇੱਕ ਥਾਂ ਦੇ ਉੱਤੇ। ਤੁਸੀਂ ਹੁਣ ਹਿਸਾਬ ਲਾ ਲਓ ਵੀ ਇਹ ਕਿਹੜੀ ਉਮਰ ਦੇ ਆ ਤੇ ਕੰਮ ਜਿਹੜੇ ਕਿੱਦਾਂ ਦੇ ਆ। ਰੀਨੋ ਵਾਲਾ ਤੁਸੀਂ ਦੱਸ ਕੇ ਹੀ ਹਟੇ ਆ ਵੀ ਉੱਥੇ ਕਾਰਗੋ ਥੈਫਟ ਵਾਲਾ, ਮੋਟਰਸਾਈਕਲ ਕਲੱਬ ਵਾਲੇ ਦਾ ਤੁਹਾਡੇ ਸਾਹਮਣੇ ਆ। ਸੋ ਕਮਿਊਨਿਟੀ ਨੂੰ ਸਮਾਂ ਰਹਿੰਦੇ ਹੋਏ ਜੇ ਇਸ ਦੇ ਉੱਤੇ ਕੋਈ ਕਾਰਵਾਈ ਨਾ ਕੀਤੀ, ਸੁਧਾਰ ਵਾਲੇ ਪਾਸੇ ਨੂੰ ਤੁਸੀਂ ਜੇ ਕਦਮ ਨਹੀਂ ਚੱਕਿਆ ਤਾਂ ਔਖਾ ਹੋ ਜਾਣਾ। ਬਹੁਤ ਔਖਾ ਹੋਇਆ ਹੀ ਪਿਆ ਆ, ਵੀ ਹੋਰ ਵੀ ਜ਼ਿਆਦਾ ਔਖਾ ਬਾਕੀਆਂ ਦੇ ਲਈ ਵੀ ਜਿਹੜਾ ਹੋਣਾ ਹੋ ਜਾਊਗਾ। ਬਾਕੀ ਪੰਜਾਬੀਆਂ ਦਾ ਤੇ ਬਾਕੀਆਂ ਦਾ ਜਿਹੜਾ ਹਰਜੋਤ ਸਿੰਘ ਜੀ ਸਿਰਫ ਇਸੇ ਚੀਜ਼ ਦੇ ਉੱਤੇ ਜ਼ੋਰ ਲੱਗਾ ਰਹਿਣਾ, ਨਹੀਂ ਨਹੀਂ ਭਾਈ ਅਸੀਂ ਇਹ ਨਹੀਂ ਆ, ਅਸੀਂ ਤਾਂ ਠੀਕ ਆ, ਵੀ ਸਾਡੀ એનર્ਜੀ ਤੇ ਸਾਡੇ ਕਮਿਊਨਿਟੀ ਦੇ ਜਿਹੜੇ ਰਿਸੋਰਸ ਇਸੇ ਚੀਜ਼ ਦੇ ਵਿੱਚ ਅੱਗੇ ਲਾਉਣ ਜਿਹੜੇ ਉਹ ਕਰਨ ਦੇ ਵਿੱਚ ਲੱਗ ਜਾਣੇ ਆ, ਵੀ ਸਾਡੇ ਜਿਹੜੇ ਦਾਗ ਧੋ ਹੋ ਜਾਣ। ਅੱਗੇ ਕਦੋਂ ਵਧਣਾ ਕਮਿਊਨਿਟੀ ਨੇ? ਸਵਾਹ ਵੱਧ ਹੋਣਾ ਅੱਗੇ, ਵੀ ਜੇ ਆਪਣਾ ਸਾਰਾ ਜ਼ੋਰ ਆਪਣੇ ਰਿਸੋਰਸਿਸ ਆ ਤੇ ਆਪਣੀ ਜਿਹੜੀ એનર્ਜੀ ਆ ਉਹ ਇਸੇ ਚੀਜ਼ ਦੇ ਉੱਤੇ ਲੱਗੀ ਰਹਿਣੀ ਆ, ਵੀ ਨਹੀਂ ਨਹੀਂ ਭਾਜੀ ਅਸੀਂ ਇਦਾਂ ਦੇ ਨਹੀਂ ਹੈਗੇ, ਅਸੀਂ ਤਾਂ ਚੰਗੇ ਆ, ਅਸੀਂ ਤਾਂ ਆਹ ਕਰਦੇ, ਅਸੀਂ ਤਾਂ ਉਹ ਕਰਦੇ। ਅੱਗੇ ਵਧਣ ਦਾ ਵਕਤ ਜਿਹੜਾ ਉਹ ਕਦੋਂ ਆਊਗਾ? ਸੋ ਸਾਰਿਆਂ ਨੂੰ ਹੀ ਬੇਨਤੀ ਆ, ਪਰਿਵਾਰਾਂ ਤੋਂ ਲੈ ਕੇ ਕਮਿਊਨਿਟੀ ਲੀਡਰਸ ਤੋਂ ਲੈ ਕੇ ਜਿੱਥੇ ਜਿੱਥੇ ਵੀ ਥਾਵਾਂ ਦੇ ਉੱਤੇ ਆਰਗੇਨਾਈਜੇਸ਼ਨ ਹੈ, ਸਾਰਿਆਂ ਨੂੰ ਇਹ ਜਿਹੜਾ ਉਹ ਦੇਖਣਾ ਪੈਣਾ ਆ। ਸਿਧਾਂਤ ਦੇ ਨਾਲ ਮੋਰਲਸ ਐਥਿਕਸ ਦੀ ਜਿਹੜੀ ਸਟੱਡੀ ਆ ਉਹਦੇ ਵੱਲ ਨੂੰ ਜਿਹੜਾ ਉਹ ਜ਼ੋਰ ਦਿੱਤਾ ਜਿਹੜਾ ਜਾਵੇ।